ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਜਿਹੜੀ ਸਭ ਤੋਂ ਪਹਿਲੀ ਜਿਹੜੀ ਖਬਰ ਇਹ ਆ ਵੀ ਜਿਹੜੇ ਭਾਰਤ ਅਤੇ ਚੀਨ ਦੇ ਦਰਮਿਆਨ ਜਿਹੜੇ ਤਕਰੀਬਨ 22 ਅਰਬ ਦੇ ਜਿਹੜੇ ਸਮਝੌਤੇ ਹੋਏ ਆ, ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਜਿਹੜੇ ਜਾ ਕੇ ਆਏ ਨੇ ਚੀਨ। ਇਹ ਦੇਖੋ, ਨਰਿੰਦਰ ਮੋਦੀ ਹੋਰਾਂ ਦਾ ਦੌਰਾ ਜਿਹੜਾ ਜੀ ਇਹ ਚੀਨ ਦਾ ਖਤਮ ਹੋ ਗਿਆ। ਉਹਨਾਂ ਨੇ ਜਿਹੜੇ ਕਈ ਸਮਝੌਤੇ ਉਹਨਾਂ ਦੇ ਨਾਲ ਗਏ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ ਕੀਤੇ। ਚੀਨ ਦੌਰੇ ਦੇ ਆਖਰੀ ਦਿਨ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਕੀਤਾ। ਉਹਨੇ ਅਲੀਬਾਬਾ ਸਮੇਤ ਚੀਨ ਦੀਆਂ 22 ਕੰਪਨੀਆਂ ਦੇ CEOs ਨਾਲ ਮੁਲਾਕਾਤ ਕਰਕੇ ਭਾਰਤ ਦੇ ਵਿੱਚ ਕਾਰੋਬਾਰ ਕਰਨ ਦਾ ਸੱਦਾ ਦਿੱਤਾ। ਦੋਵਾਂ ਮੁਲਕਾਂ ਦੇ ਵੱਲੋਂ 22 ਅਰਬ ਡਾਲਰ ਦੇ ਸਮਝੌਤਿਆਂ ਦੇ ਉੱਤੇ ਦਸਤਖਤ ਜਿਹੜੇ ਨੇ ਜੀ ਉਹ ਕੀਤੇ ਗਏ ਨੇ। ਫੂਟਾਨ ਯੂਨੀਵਰਸਿਟੀ ਦੇ ਵਿੱਚ ਗਾਂਧੀਵਾਦੀ ਤੇ ਭਾਰਤੀ ਅਧਿਐਨ ਕੇਂਦਰ ਦਾ ਉਦਘਾਟਨ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਤੇ ਭਾਰਤ ਤੇ ਚੀਨ ਦੇ ਵਿਚਕਾਰ ਇਤਿਹਾਸਕ ਤੇ ਸੱਭਿਅਤਾ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਰਿਸ਼ਤੇ ਨੇ ਤੇ ਦੋਵੇਂ ਮੁਲਕ ਰਲ ਕੇ ਇਸ ਤਰ੍ਹਾਂ ਦੀ ਦੁਨੀਆ ਬਣਾ ਸਕਦੇ ਨੇ ਜਿਹੜੀ ਕਿ ਮਨੁੱਖਤਾ ਦੀ ਜਿਹੜੀ ਸੇਵਾ ਕਰ ਸਕੇ ਜੀ। ਔਰ ਇਹ ਜਿਹੜੇ ਸਮਝੌਤੇ ਨੇ ਉਹ ਹੋਏ ਨੇ ਵੱਖ-ਵੱਖ ਕੰਪਨੀਆਂ ਤੇ ਚਾਈਨਾ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿਚਾਲੇ। ਹੁਣ ਕੱਲ ਵੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਆਖਿਰ ਨਰਿੰਦਰ ਮੋਦੀ ਹੋਰਾਂ ਦੀਆਂ ਇੰਨੀਆਂ ਜਿਹੜੀਆਂ ਫੇਰੀਆਂ ਨੇ ਉਹਨਾਂ ਦਾ ਰਾਜ ਕੀ ਹੈ, ਕਦੇ ਕਿਸੇ ਮੁਲਕ ਦੀਆਂ ਕਦੇ ਕਿਸੇ ਮੁਲਕ ਦੀਆਂ। ਮੈਂ ਕਹਿੰਦੀ ਜਿਹੜੇ ਹੁੰਦੇ ਨੇ ਨਾ ਨੈਸ਼ਨਲ ਪ੍ਰਮੋਟਰ, ਉਹ ਕਿਸੇ ਕਲਾਕਾਰ ਨੂੰ ਜਦੋਂ ਸਾਈਨ ਕਰ ਲੈਂਦੇ ਨੇ ਤੇ ਫਿਰ ਕਲਾਕਾਰ ਨੂੰ ਥੋੜ੍ਹੀ ਪਤਾ ਹੁੰਦਾ ਕਿ ਕਿੱਥੇ ਉਹਨੇ ਜਾਣਾ। ਉਹ ਤਾਂ ਸਿਰਫ ਇਹ ਦੱਸਦੇ ਵੀ ਅੱਜ ਫਲਾਨੀ ਜਗ੍ਹਾ ਤੇ ਸ਼ੋਅ ਹੈ। ਉਸੇ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਪੈਸਾ ਖਰਚਿਆ ਡਿਊਰਿੰਗ ਇਲੈਕਸ਼ਨ, ਇਹ ਸਮਝੌਤੇ ਜਿਹੜੇ ਨੇ ਉਹ ਆਪਣੀਆਂ ਕੰਪਨੀਆਂ ਦੇ ਕਰ ਰਹੇ ਨੇ। ਉਹ ਚਾਹੇ USA ਦੇ ਵਿੱਚ ਹੋਵੇ, ਚਾਹੇ ਕੈਨੇਡਾ ਦੇ ਵਿੱਚ ਹੋਵੇ, ਚਾਹੇ ਚਾਈਨਾ ਦੇ ਵਿੱਚ ਹੋਵੇ। ਅੱਜ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਮੰਗੋਲੀਆ ਦੇ ਦੌਰੇ ਦੇ ਉੱਤੇ ਚਲੇ ਗਏ। ਹੁਣ ਮੰਗੋਲੀਆ ਤੇ ਭਾਰਤ ਦੇ ਵਿੱਚ ਕਿਹੜਾ ਬਿਜ਼ਨਸ ਜਿਹੜਾ ਜੀ ਹੋਣਾ, ਪਰ ਇਹ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀਆਂ ਕੰਪਨੀਆਂ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਇਸ ਜਗ੍ਹਾ ਉੱਤੇ ਬਿਜ਼ਨਸ ਹੈ ਉਹ ਚੁੱਕ ਕੇ ਜਿਹੜਾ ਜੀ ਉਹ ਤੁਰੇ ਫਿਰਦੇ ਨੇ ਨਰਿੰਦਰ ਮੋਦੀ ਹੋਰਾਂ ਨੂੰ। ਹੁਣ ਇੱਥੇ ਜਾਣਾ ਆਪਾਂ, ਹੁਣ ਇੱਥੇ ਜਾਣਾ ਜੀ। ਬਿਲਕੁਲ ਜੀ, ਲੋਕਾਂ ਦਾ ਜਿਹੜਾ ਇਹ ਸੂਟ ਕੇਸ ਲੈ ਕੇ ਜਗ੍ਹਾ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲੁਧਿਆਣੇ ਮਿੱਲ ਦੇ ਵਿੱਚ ਭਿਆਨਕ ਅੱਗ ਲੱਗੀ, ਕਾਫੀ ਭਾਰੀ ਨੁਕਸਾਨ ਹੋਇਆ। ਇਹ ਹੌਜ਼ਰੀ ਮਾਰਕੀਟ ਹੈ ਔਰ ਦਾਲ ਬਾਜ਼ਾਰ ਦੇ ਵਿੱਚ ਇਹ ਬੁੱਧੀ ਰਾਜਾ ਹੌਜ਼ਰੀ ਮਿਲ ਸੀਗੀ ਜੀ। ਉਹਨੂੰ ਇੱਕਦਮ ਅਚਾਨਕ ਜਿਹੜੀ ਅੱਗ ਲੱਗ ਗਈ। ਅੱਗ ਕਰਕੇ ਜਿਹੜੀ ਇਹ ਬਿਲਡਿੰਗ ਸੀ ਉਹਦਾ ਇੱਕ ਵੱਡਾ
ਹਿੱਸਾ ਜਿਹੜਾ ਉਹ ਡਿੱਗ ਪਿਆ। 17 ਘੰਟੇ ਲੱਗੇ ਇਸ ਅੱਗ ਦੇ ਉੱਤੇ ਕਾਬੂ ਪਾਉਂਦਿਆਂ ਹੋਇਆ। ਇੰਨਾ ਚੰਗਾ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਰੋੜਾਂ ਰੁਪਈਏ ਦੀ ਮਸ਼ੀਨਰੀ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਆ। ਅੱਗ ਦੇ ਕਾਰਨਾਂ ਦਾ ਜਿਹੜਾ ਜੀ ਉਹ ਪਤਾ ਲਾਇਆ ਜਾ ਰਿਹਾ। ਕੀ ਰੀਜ਼ਨ ਹੈ? ਚੌੜੇ ਬਾਜ਼ਾਰ ਦਾ ਜਿਹੜਾ ਰਸਤਾ ਸੀਗਾ ਉਹ ਤੰਗ ਸੀਗਾ, ਜਿਹਦੇ ਕਰਕੇ ਉੱਥੇ ਫਾਇਰ ਬ੍ਰਿਗੇਡ ਜਿਹੜੀ ਸੀ ਉਹਨੂੰ ਪਹੁੰਚਣ ਦੇ ਵਿੱਚ ਜਿਹੜੀ ਉਹ ਮਦਦ ਮਿਲੀ। ਨੇੜੇ ਤੇੜੇ ਦੇ ਜਿਹੜੇ ਸ਼ਹਿਰ ਨੇ ਉੱਥੋਂ ਵੀ ਫਾਇਰ ਬ੍ਰਿਗੇਡ ਜਿਹੜੀਆਂ ਸਨ ਉਹ ਮੰਗਵਾਈਆਂ ਗਈਆਂ। ਜਲੰਧਰ, ਸਮਰਾਲਾ, ਖੰਨਾ, ਫਤਿਹਗੜ੍ਹ ਸਾਹਿਬ, ਇੱਥੋਂ ਸਾਰੀਆਂ ਜਿਹੜੀਆਂ ਫਾਇਰ ਬ੍ਰਿਗੇਡ ਆਈਆਂ ਔਰ 30 ਤੋਂ 35 ਜਿਹੜੇ ਫਾਇਰ ਕਰਮਚਾਰੀ ਸੀ ਉਹਨਾਂ ਨੇ 17 ਘੰਟੇ ਦੀ ਮਸ਼ੱਕਤ ਤੋਂ ਬਾਅਦ ਜਿਹੜਾ ਸੀਗਾ ਜੀ ਉਹ ਇਸ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾਇਆ। ਨੇੜੇ ਤੇੜੇ ਦੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਉਹ ਵੀ ਖਾਲੀ ਕਰਵਾ ਲਈਆਂ ਗਈਆਂ। 10 ਹੌਜ਼ਰੀ ਦੀਆਂ ਜਿਹੜੀਆਂ ਛੋਟੀਆਂ ਦੁਕਾਨਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਜੀ ਉਹ ਪਹੁੰਚਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਸ਼ਾਇਦ ਸ਼ਾਰਟ ਸਰਕਟ ਜਾਂ ਜਿਹੜੀ ਗਰਮੀ ਹੈ ਜੀ ਉਹ ਇਸ ਅੱਗ ਦੀ ਵਜ੍ਹਾ ਬਣੀ ਹੈ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਜੀ ਜਲੰਧਰ ਪੁਲਿਸ ਦੇ ਵੱਲੋਂ ਜਿਹੜੇ ਜੀ 7 ਡਰੱਗ ਸਮਗਲਰ ਜਿਹੜੇ ਕਾਬੂ ਆ ਤੇ 25 ਕਰੋੜ ਦੀ ਹੀਰੋਇਨ ਸਮੇਤ। ਜੀ ਇਹ ਜਿਹੜੀ ਜਲੰਧਰ ਦੀ ਹੈਗੀ ਜੀ ਦਿਹਾਤੀ ਪੁਲਿਸ ਜਿਹੜੇ SSP ਨੇ ਜਸਪ੍ਰੀਤ ਸਿੰਘ ਸਿੱਧੂ ਹੁਰੀ, ਉਹਨਾਂ ਨੇ ਜਿਹੜਾ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ ਇਹ ਜਿਹੜੇ ਫੜੇ ਗਏ ਲੋਕ ਨੇ ਉਹਨਾਂ ਦੇ ਵਿੱਚ ਇੱਕ ਨਾਈਜੀਰੀਅਨ ਵੀ ਸ਼ਾਮਲ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ 5 ਕਿਲੋ ਹੈਰੋਇਨ ਜਿਹੜੀ ਹੈ ਜੀ ਫੜੀ ਹੈ, ਜਿਹਦੀ ਇੰਟਰਨੈਸ਼ਨਲ ਮੰਡੀ ਦੇ ਵਿੱਚ 25 ਕਰੋੜ ਦੇ ਜਿਹੜੀ ਹੈ ਜੀ ਉਹ ਕੀਮਤ ਦੱਸੀ ਜਾ ਰਹੀ ਹੈ। ਜਿਹੜੇ ਸਮਗਲਰ ਨੇ ਉਹ ਪੁਲਿਸ ਨੇ ਫੜੇ ਨੇ, ਗ੍ਰਿਫਤਾਰ ਜਿਹੜੇ ਜੀ ਉਹ ਕੀਤੇ ਨੇ, ਜਿਨ੍ਹਾਂ ਤੋਂ ਇਹ ਜਿਹੜੀ ਫੜੀ ਗਈ ਹੈ ਜੀ। ਦੇਖਣ ਵਾਲੀ ਗੱਲ ਇਹ ਆ, ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜਾ ਗੋਆ ਤੋਂ ਵੀ ਆਇਆ ਬੰਦਾ ਇੱਕ ਨਵੀਂ ਕਿਸਮ ਦੀ ਡਰੱਗ ਲੈ ਕੇ ਉਹ ਵੀ ਪੰਜਾਬ 'ਚ ਹੀ ਫਿਰਦਾ। ਚਾਹੇ ਨਾਈਜੀਰੀਅਨ ਨੇ, ਇਹ ਵੀ ਕਾਫੀ ਸਰਗਰਮ ਕਹੇ ਜਾ ਰਹੇ ਨੇ ਇਸ ਵੇਲੇ ਪੰਜਾਬ ਦੇ ਵਿੱਚ। ਪੜ੍ਹਨ ਦੇ ਬਹਾਨੇ ਜਿਹੜੇ ਸਟੂਡੈਂਟ ਦੇ ਬਹਾਨੇ ਇੱਥੇ ਆਉਂਦੇ ਨੇ ਤੇ ਸਮਗਲਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਜਿਹੜੀ ਇਹ ਫੜੀ ਗਈ ਹੈ ਜੀ, ਇਹਨਾਂ ਤੋਂ ਇਲਾਵਾ $90,000 ਰੁਪਈਏ ਦੀ ਜਿਹੜੀ ਭਾਰਤੀ ਕਰੰਸੀ, 7,000 ਅਮਰੀਕਨ ਡਾਲਰ, 3 ਕਾਰਾਂ ਜਿਹੜੀਆਂ ਜੀ ਉਹ ਇਹਨਾਂ ਤੋਂ ਬਰਾਮਦ ਕੀਤੀਆਂ ਗਈਆਂ ਨੇ। ਜਿਹੜੇ ਫੜੇ ਗਏ ਲੋਕ ਨੇ ਜੀ, ਇਸ 'ਚ ਰਕੇਸ਼ ਚੰਦਰ ਗੋਗਲਾ ਹੈ, ਇਹ ਨਵੀਂ ਦਿੱਲੀ ਦਾ ਰਹਿਣ ਵਾਲਾ, ਸੋਮਨਾਥ ਗੜ੍ਹਸ਼ੰਕਰ ਦਾ ਰਹਿਣ ਵਾਲਾ, ਅਜੀਤ ਸਿੰਘ ਜੈਤੇਵਾਲੀ ਦਾ ਰਹਿਣ ਵਾਲਾ, ਮੁਹੰਮਦ ਰਸੀਦ ਜਿਹੜਾ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ, ਧਰਮਿੰਦਰ ਜਿਹੜਾ ਮਿੰਟੂ ਹੈ ਉਹ ਖੁਸਰੋਪੁਰ ਜ਼ਿਲ੍ਹਾ ਕਪੂਰਥਲਾ ਦਾ, ਗੁਰਜੀਤ ਸਿੰਘ ਜੀਤਾ ਇਹ ਜ਼ਿਲ੍ਹਾ ਕਪੂਰਥਲਾ ਦਾ ਜਿਹੜਾ ਜੀ, ਔਰ ਇੱਕ ਨਾਈਜੀਰੀਅਨ ਜਿਹੜਾ ਜੀ ਉਹ ਇਹ ਫੜਿਆ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਰੇਪ ਪਾਰਟੀਜ਼ ਚੱਲਦੀਆਂ ਨੇ ਉਹਨਾਂ ਦੇ ਵਿੱਚ ਇਹ ਲੋਕ ਜਿਹੜੀ ਉਹ ਸਪਲਾਈ ਦਿੰਦੇ ਸਨ ਡਰੱਗ ਦੀ, ਤੇ ਕਿਸੇ ਪਾਰਟੀ ਦੇ ਵਾਸਤੇ ਸਪਲਾਈ ਦੇ ਜਾ ਰਹੇ ਸਨ। ਕਿਸੇ ਮੁਖਬਰ ਦੀ ਉੱਤੇ ਜਿਹੜਾ ਜੀ ਇਹ ਫੜਿਆ ਗਿਆ ਸਮਾਨ ਸਾਰਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਾਈਵੇਟ ਬੱਸ ਆਪਰੇਟਰਾਂ ਨੇ ਜਿਹੜਾ ਜੀ ਪੂਰੀ ਤਰ੍ਹਾਂ ਜਿਹੜਾ ਜੀ ਚੱਕਾ ਜਾਮ ਕੀਤਾ। ਇਹ ਬੜੀ ਹੈਰਾਨੀਜਨਕ ਜਿਹੜੀ ਹੈ ਨਾ ਜੀ, ਕੱਲ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਸੀਗੀਆਂ ਉਹ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ। ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਉਹਨਾਂ ਨੇ ਜਿਹੜਾ ਜੀ ਇਹ ਚੱਕਾ ਜਾਮ ਕੀਤਾ। ਜਾਮ ਕਰਨ ਦਾ ਰੀਜ਼ਨ ਕੀ ਸੀਗਾ ਜੀ? ਉਹ ਕਹਿੰਦੇ ਜੀ ਕਿ ਸਾਡੇ ਨਾਲ ਧੱਕਾ ਜਿਹੜਾ ਉਹ ਪੁਲਿਸ ਕਰ ਰਹੀ ਹੈ, ਸਾਡੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਗਲਤ ਦਰਜ ਜਿਹੜੇ ਜੀ ਉਹ ਕੀਤੇ ਜਾ ਰਹੇ ਨੇ। ਉਹ ਚਾਹੇ ਔਰਬਿਟ ਦੇ ਉੱਤੇ ਹੋਇਆ ਹੋਵੇ, ਚਾਹੇ ਜਿਹੜਾ ਜੀ ਨਿਊ ਦੀਪ ਬੱਸ ਕੰਪਨੀ ਜਿਹੜੇ ਜੀ ਉਹਦੇ ਉੱਤੇ ਹੋਇਆ ਹੋਵੇ। ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਆਈ ਜਾਗਰਤੀ ਹੈ ਨਾ ਜੀ, ਉਹਨੂੰ ਇਹ ਗੁੰਡਾ ਕਿਸਮ ਦੇ ਜਿਹੜੇ ਕੰਡਕਟਰ ਡਰਾਈਵਰ ਨੇ ਜੀ ਉਹ ਠੱਲਣਾ ਚਾਹੁੰਦੇ ਨੇ ਕਿ ਇਹ ਕੀ ਹੋ ਗਿਆ। ਹੁਣ ਤੱਕ ਤਾਂ ਅਸੀਂ ਜਿਹੜਾ ਸੀਗਾ ਜੀ ਉਹ ਛਿੱਤਰ ਨਾਲ ਘੁੱਗੀ ਕੁੱਟਦੇ ਰਹੇ। ਹੁਣ ਜਿਹੜੇ ਲੋਕ ਨੇ ਥਾਂ ਥਾਂ ਦੇ ਉੱਤੇ ਇਹਨਾਂ ਦੇ ਖਿਲਾਫ ਉੱਠ ਕੇ ਖੜੇ ਹੋਣੇ ਸ਼ੁਰੂ ਹੋਏ ਨੇ। ਇਹ ਪਹਿਲੀ ਵਾਰੀ ਹੋਊਗਾ ਜੀ ਜੇ ਇਹਦੀ ਫਰੋਲਾ ਫਰਾਲੀ ਕੀਤੀ ਜਾਵੇ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਮੈਕਸੀਮਮ ਬੱਸਾਂ ਪ੍ਰਾਈਵੇਟ ਤਾਂ ਸੱਤਾਧਾਰੀ ਧਿਰ ਦੀਆਂ ਨੇ। ਸੱਤਾਧਾਰੀ ਧਿਰ ਜਿਹੜੀ ਹੈ ਜੀ ਉਹ ਕਿਹਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੀ ਹੈ, ਇਹ ਸਮਝ ਤੋਂ ਪਰੇ ਵਾਲੀ ਗੱਲ ਸੀ। ਗ੍ਰਹਿ ਮੰਤਰਾਲਾ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਆ, ਉਧਰੋਂ ਜਿਹੜੀਆਂ ਮੈਕਸੀਮਮ ਜਿਹੜੀਆਂ ਕੰਪਨੀਜ਼ ਨੇ ਉਹਦੇ ਮਾਲਕ ਸੁਖਬੀਰ ਸਿੰਘ ਬਾਦਲ ਨੇ। ਗ੍ਰਹਿ ਮੰਤਰਾਲਾ ਜਿਹਦੇ ਕੋਲੇ ਆ, ਪੁਲਿਸ ਵੀ ਉਹਦੇ ਅੰਡਰ ਹੈ। ਫਿਰ ਇਹਦਾ ਮਤਲਬ ਇਹ ਕਿ ਗ੍ਰਹਿ ਮੰਤਰਾਲਾ ਕਿਤੇ ਨਾ ਕਿਤੇ ਗਲਤੀ ਕਰ ਰਿਹਾ। ਇਹਨਾਂ ਦੇ ਉੱਤੇ ਪਰਚੇ ਜਿਹੜੇ ਆ ਜੀ ਉਹ ਦਰਜ ਕਰਕੇ ਜਿਹੜੇ ਕੁਝ ਗਲਤ ਕਰ ਰਹੇ ਨੇ, ਖਾਸ ਤੌਰ ਤੇ ਲੜਕੀਆਂ ਦੇ ਨਾਲ ਜਿਹੜਾ ਛੇੜਛਾੜ ਦਾ ਮਾਮਲਾ, ਜੇ ਉਹ ਗਲਤ ਕਰ ਰਿਹਾ ਤੇ ਫਿਰ ਜਿਹੜੀ ਗਲਤੀ ਉਹ ਕਿਹਦੀ ਹੈ ਜੀ? ਜਿਹੜੇ ਪਰਚੇ ਦਰਜ ਹੋ ਰਹੇ ਨੇ ਉਹ ਸੱਤਾਧਾਰੀ ਧਿਰ ਦੀਆਂ ਬੱਸਾਂ ਤੇ ਹੋ ਰਹੇ ਨੇ, ਹੋਰ ਤਾਂ ਕਿਸੇ ਤੇ ਹੋਇਆ ਨੀਗਾ ਜੀ। ਜਾਂ ਔਰਬਿਟ ਤੇ ਹੋਇਆ ਜਾਂ ਦੀਪ ਢਿੱਲੋਂ ਦੇ ਉੱਤੇ ਹੋਇਆ। ਦਿਨ ਜਿਹੜਾ ਸੀਗਾ ਉਹ ਹੁੰਦਿਆਂ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਟੇਢੀਆਂ ਮੇਢੀਆਂ ਬੱਸਾਂ ਲਾ ਕੇ ਬੱਸ ਅੱਡੇ ਜਿਹੜੇ ਸੀਗੇ ਜੀ ਉਹ ਸਾਰੇ ਰੋਕ ਦਿੱਤੇ।
ਜੀ ਜੀ। ਜਦੋਂ ਪੰਜਾਬ ਬੰਦ ਦਾ ਸੱਦਾ ਪਿਛਲੇ ਕੁਝ ਸਮੇਂ ਦੇ ਦੌਰਾਨ ਦਿੱਤਾ ਗਿਆ, ਜਦੋਂ ਸੱਤਾਧਾਰੀ ਧਿਰ ਵੀ ਉਹਦੇ ਵਿੱਚ ਸ਼ਾਮਲ ਹੁੰਦੀ ਸੀ, ਉਦੋਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਤਾਂ ਸਾਰੀਆਂ ਰੁਕ ਜਾਂਦੀਆਂ ਸਨ, ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦੇ ਢੋਂਦੀਆਂ ਰਹਿੰਦੀਆਂ ਸਨ। ਪੰਜਾਬ ਦੇ ਹੱਕਾਂ ਦੇ ਵਾਸਤੇ ਤਾਂ ਇਹਨਾਂ ਨੇ ਕਦੇ ਬੱਸਾਂ ਨਹੀਂ ਰੋਕੀਆਂ। ਹੁਣ ਜਦੋਂ ਆਪਣੇ ਉੱਤੇ ਪਈ ਤੇ ਇਹਨਾਂ ਨੇ ਬੱਸਾਂ ਜਿਹੜੀਆਂ ਸੀ ਰੋਕੀਆਂ। ਜਦੋਂ ਸਰਕਾਰੀ ਬੱਸਾਂ ਵੀ ਰੋਕੀਆਂ, ਦੁਪਹਿਰ ਤੋਂ ਬਾਅਦ ਜਿਹੜੇ PRTC ਤੇ ਰੋਡਵੇਜ਼ ਵਾਲੇ ਸੀ ਉਹ ਵੀ ਸੜਕਾਂ ਦੇ ਉੱਤੇ ਨਿਕਲ ਆਏ। ਉਹ ਕਹਿੰਦੇ ਅਸੀਂ ਤਾਂ ਬੱਸਾਂ ਜਿਹੜੀਆਂ ਉਹ ਚਲਾਉਣੀਆਂ ਚਾਹੁੰਦੇ ਹਾਂ, ਪ੍ਰਾਈਵੇਟ ਬੱਸ ਆਪਰੇਟਰਾਂ ਨੇ ਬੱਸ ਅੱਡੇ ਜਿਹੜੇ ਨੇ ਉਹ ਕਿਉਂ ਰੋਕ ਦਿੱਤੇ? ਉਹਨਾਂ ਨੇ ਜਿਹੜੀ ਮੰਗ ਸੀ ਉਹ ਇਹ ਕੀਤੀ, ਜਿਹੜੀ PRTC ਯੂਨੀਅਨ ਖਾਸ ਤੌਰ ਦੇ ਉੱਤੇ, ਕਿ ਜਿੰਨੀਆਂ ਇਹ ਪ੍ਰਾਈਵੇਟ ਬੱਸਾਂ ਨੇ ਇਹਨਾਂ ਨੂੰ ਸੜਕਾਂ ਤੋਂ ਲਾਹਿਆ ਜਾਵੇ ਤੇ ਸਿਰਫ ਸਰਕਾਰੀ ਟਰਾਂਸਪੋਰਟ ਜਿਹੜੀ ਹੈ ਜੀ ਉਹ ਚਲਾਈ ਜਾਵੇ। ਇਹ ਜਿਹੜੀ ਪ੍ਰਾਈਵੇਟ ਬੱਸ ਆਪਰੇਟਰ ਸੀਗੇ, ਸ਼ਾਮ ਹੁੰਦਿਆਂ ਇਹਨਾਂ ਨੇ ਜਿਹੜੀ ਆਪਣੀ ਸਟ੍ਰਾਈਕ ਸੀਗੀ ਉਹ ਵਾਪਸ ਲੈ ਲਈ। ਇੱਕ ਦਿਨ ਤੋਂ ਬਾਅਦ ਮੁੜ ਕੇ ਫਿਰ ਬੰਦੇ ਢੋਣ ਦੇ ਵਾਸਤੇ ਜਿਹੜੇ ਸੜਕਾਂ ਤੇ ਆ ਗਏ। ਪਰ ਇਹਦੇ ਵਿੱਚੋਂ ਇੱਕ ਨਵਾਂ ਸਵਾਲ, ਇੱਕ ਨਵਾਂ ਟਕਰਾਓ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਕਿ ਹੁਣ ਜਿਹੜੇ ਸਰਕਾਰੀ ਬੱਸਾਂ ਵਾਲੇ ਤੇ ਪ੍ਰਾਈਵੇਟ ਬੱਸਾਂ ਵਾਲੇ ਜਿਹੜੇ ਨੇ ਜੀ ਉਹਨਾਂ ਦੇ ਵਿਚਾਲੇ ਹੁਣ ਜੰਗ ਜਿਹੜੀ ਛਿੜੂਗੀ। ਜਿਹੜੇ ਪਹਿਲਾਂ ਸਰਕਾਰੀ ਬੱਸਾਂ ਵਾਲੇ ਵਿਚਾਰੇ ਡਰ ਜਾਂਦੇ ਸਨ ਕਿ ਇਹਨਾਂ ਦੇ ਨਾਲ ਕੌਣ ਖੈਬਰੇ, ਇਹਨਾਂ ਦੇ ਨਾਲ ਕੌਣ ਪੰਗਾ ਲਵੇ। ਆਈ ਥਿੰਕ ਇੱਕ ਲੜਕੀ ਦੀ ਜਿਹੜੀ ਡੈਥ ਤੇ 2 ਦਲਿਤ ਭਾਈਚਾਰੇ ਦੀਆਂ ਲੜਕੀਆਂ ਜਿਨ੍ਹਾਂ ਨੇ ਦੀਪ ਢਿੱਲੋਂ ਸਰਵਿਸ ਦੇ ਖਿਲਾਫ ਪਰਚਾ ਦਰਜ ਕਰਾਇਆ ਤੇ ਫਰੀਦਕੋਟ ਦੇ ਵਿੱਚ ਜਿਹੜੇ ਸਟੂਡੈਂਟ ਜੇਲ੍ਹ ਦੇ ਵਿੱਚ ਨੇ, ਉਹਨਾਂ ਨੇ ਕਿਤੇ ਨਾ ਕਿਤੇ ਹੌਸਲਾ ਜਿਹੜਾ ਜੀ ਉਹ ਪੈਦਾ ਕੀਤਾ ਲੋਕਾਂ ਦੇ ਵਿੱਚ ਔਰ ਸਰਕਾਰੀ ਬੱਸਾਂ ਚਲਾਉਣ ਵਾਲੇ ਆਪਰੇਟਰ ਜਿਹੜੇ ਨੇ ਉਹਨਾਂ ਦੇ ਵਿੱਚ, ਡਰਾਈਵਰ ਕੰਡਕਟਰਾਂ ਦੇ ਵਿੱਚ, ਕਿ ਇਹਨਾਂ ਦੇ ਨਾਲ ਆਡਾ ਲਿਆ ਜਾ ਸਕਦਾ ਜੀ। ਤੇ ਕਿਤੇ ਇਹ ਨਹੀਂ ਲੱਗ ਰਿਹਾ ਵੀ ਸਰਕਾਰ ਇਹਨਾਂ ਤੋਂ ਜਿਹੜੇ ਆ ਇਹ ਚੱਕਾ ਜਾਮ ਕਰਾ ਕੇ ਇਹ ਜਿਤਾਉਣਾ ਚਾਹੁੰਦੀ ਹੋਵੇ ਵੀ ਪ੍ਰਾਈਵੇਟ ਬੱਸਾਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਪੰਜਾਬ ਦਾ, ਵੀ ਤੁਸੀਂ ਐਵੇਂ ਹੀ ਪ੍ਰਾਈਵੇਟ ਬੱਸਾਂ ਨੂੰ ਦੋਸ਼ ਦੇਈ ਜਾਂਦੇ? ਇੰਨੀ ਵੀ ਗੱਲ ਨਹੀਂ ਹੈਗੀ ਜੀ। ਕੱਲ ਕੁਝ ਦੋਸਤ ਵੀ ਆਏ ਹੋਏ ਸਨ, ਅਸੀਂ ਦੇਖਦੇ ਰਹੇ ਹਾਂ ਜੀ ਥਾਂ ਥਾਂ ਤੇ ਜਾ ਕੇ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਵਿੱਚ ਲੋਕ ਬੈਠਣ ਤੋਂ ਇਲਾਵਾ ਖੜੇ ਵੀ ਹੋ ਕੇ ਜਿਹੜਾ ਜਾ ਰਹੇ ਸਨ, PRTC ਦੀਆਂ, ਰੋਡਵੇਜ਼ ਦੀਆਂ, ਪਰ ਕਿਸੇ ਵੀ ਅੱਡਿਆਂ ਦੇ ਉੱਤੇ ਭੀੜ ਭੜੱਕਾ ਨਹੀਂ ਲੱਗਿਆ ਜੀ। ਏਡੀ ਵੀ ਕੋਈ ਗੱਲ ਨਹੀਂ, ਕਿਉਂਕਿ ਲੋਕਾਂ ਨੇ ਕਿਤੇ ਕੋਈ ਰੋਸ ਨਹੀਂ ਕੀਤਾ, ਜਿਹੜੀ ਉਹ ਤੋਂ ਉੱਪਰ ਵਾਲੀ ਗੱਲ ਸੀਗੀ ਕਿ ਇਹ ਬੱਸਾਂ ਜਿਹੜੀਆਂ ਜੀ ਇਹ ਆਫ ਨੇ, ਇਸ ਕਰਕੇ ਹੋਣੀਆਂ ਚਾਹੀਦੀਆਂ ਨੇ। ਕਿਸੇ ਜਗ੍ਹਾ ਦੇ ਉੱਤੇ ਕੈਮਰਿਆਂ ਵਾਲੇ ਜਿਹੜੇ ਸਨ ਉਹ ਵੱਖ-ਵੱਖ ਸਵਾਰੀਆਂ ਨੂੰ ਪੁੱਛਦੇ ਫਿਰਦੇ ਰਹੇ ਕਿ ਕਿੰਨੇ ਕੁ ਤੁਸੀਂ ਤੰਗ ਹੋ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਹੜੇ ਚੈਨਲ ਤੇ ਦਿਖਾਉਣੀ ਸੀ। ਕਿਸੇ ਸਵਾਰੀ ਨੇ ਮੂਹਰੇ ਆ ਕੇ ਕੈਮਰਿਆਂ ਦੇ ਇਹ ਗੱਲ ਨਹੀਂ ਕੀਤੀ ਕਿ ਅਸੀਂ ਬਹੁਤ ਤੰਗ ਆ ਜੀ। ਉਹ ਤੰਗ ਹੋ ਕੇ ਵੀ ਸਰਕਾਰੀ ਬੱਸਾਂ ਦੇ ਉੱਤੇ ਚੜ੍ਹਨਾ ਚਾਹੁੰਦੇ ਨੇ। ਇਹ ਨਵੀਂ ਜਿਹੜੀ ਸ਼ੁਰੂਆਤ ਹੈ ਨਾ ਜੀ ਉਹ ਪ੍ਰਾਈਵੇਟ ਵਾਲਿਆਂ ਨੇ ਕੀਤੀ ਹੈ, ਪਰ ਲੋਕਾਂ ਦੀ ਖਿੱਚ ਜਿਹੜੀ ਹੈ ਜੀ ਇਹਨਾਂ ਪ੍ਰਾਈਵੇਟ ਆਪਰੇਟਰਾਂ ਨੂੰ ਅਜੇ ਵੀ ਦਿਸ ਨਹੀਂ ਰਹੀ। ਆਈ ਥਿੰਕ ਜੋ ਹੋ ਰਿਹਾ ਉਹ ਪੰਜਾਬ ਦੇ ਵਾਸਤੇ ਚੰਗਾ ਹੀ ਹੋ ਰਿਹਾ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਦਿੱਲੀ ਦੇ ਮੁੱਖ ਮੰਤਰੀ ਅਤੇ ਉੱਥੋਂ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਆਪਸ 'ਚ ਕਿਸੇ ਮਾਮਲੇ ਨੂੰ ਲੈ ਕੇ ਫਸੇ। ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਪ ਰਾਜਪਾਲ ਨਜੀਬ ਜੰਗ ਦੇ ਵਿਚਕਾਰ ਜਿਹੜੀ ਜੰਗ ਹੈ ਉਹ ਸ਼ੁਰੂ ਹੋਈ ਹੈ ਜੀ। ਇਹ ਮੁੱਖ ਜਿਹੜਾ ਸੈਕਟਰੀ ਹੈ ਉਹਦੀ ਨਿਯੁਕਤੀ ਨੂੰ ਲੈ ਕੇ ਜਿਹੜਾ ਜੀ ਇਹ ਮਾਮਲਾ ਰੁਕ ਨਹੀਂ ਰਿਹਾ। ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਮੁੱਖ ਸਕੱਤਰ ਜਿਹੜਾ ਜੀ ਅਰਿੰਦਮ ਮਜੂਮਦਾਰ ਉਹਨੂੰ ਹਟਾ ਕੇ ਇਹਨੂੰ ਹੋਰ ਜਿਹੜਾ ਜੀ ਉਹ ਭਗਾ ਦਿੱਤਾ। ਮਜੂਮਦਾਰ ਨੇ ਜਿਹੜਾ ਸੀਗਾ ਨਜੀਬ ਜੰਗ ਦੀ ਹਦਾਇਤ ਦੇ ਉੱਤੇ ਕਾਰਜਕਾਰੀ ਮੁੱਖ ਸੈਕਟਰੀ ਦੀ ਨਿਯੁਕਤੀ ਪੱਤਰ ਜਾਰੀ ਕੀਤਾ ਸੀਗਾ। ਦੂਜੇ ਪਾਸੇ ਸਰਕਾਰ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜਾ ਕਾਰਜਕਾਰੀ ਮੁੱਖ ਸੈਕਟਰੀ ਸੀਗਾ ਉਹਦੀ ਨਿਯੁਕਤੀ ਕਰਨ ਵਾਲੇ ਉਪ ਰਾਜਪਾਲ ਨੇ ਮਜੂਮਦਾਰ ਉਹਨਾਂ ਨੂੰ ਹਟਾਏ ਜਾਣ ਦੇ ਉੱਤੇ ਸਖਤ ਰੁਖ ਅਪਣਾਇਆ ਜੀ। ਤੇ ਉਹਨੇ ਸਰਕਾਰ ਦੇ ਇਹਨਾਂ ਹੁਕਮਾਂ ਦੀ ਉਹਨੇ ਕਿਹਾ ਕਿ ਕੋਈ ਕਾਨੂੰਨੀ ਮਾਨਤਾ ਨਹੀਂ ਹੈ। ਉਪ ਰਾਜਪਾਲ ਦੇ ਦਫ਼ਤਰ ਨੇ ਇਹ ਕਹਿਤਾ ਜੀ ਕਿ ਇਸ ਰੈਂਕ ਦੇ ਅਫਸਰਾਂ ਦੇ ਤਬਾਦਲੇ ਉਪ ਰਾਜਪਾਲ ਦੀ ਮਨਜ਼ੂਰੀ ਦੇ ਨਾਲ ਕੀਤੇ ਜਾਂਦੇ ਨੇ, ਇਸ ਲਈ ਉਹਨਾਂ ਦੀ ਮਨਜ਼ੂਰੀ ਨਹੀਂ ਲਈ ਗਈ। ਉਪ ਰਾਜਪਾਲ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਨਿਯੁਕਤੀ ਜਿਹੜੀ ਸੀ ਉਹ ਕਾਰਜਕਾਰੀ ਮੁੱਖ ਸੈਕਟਰੀ ਸ਼ਕੁੰਤਲਾ ਗਾਮਲਿਨ ਨੇ ਅਹੁਦਾ ਸੰਭਾਲ ਲਿਆ, ਜਦੋਂ ਕਿ ਆਪ ਸਰਕਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰਨ ਦੇ ਵਾਸਤੇ ਜਿਹੜਾ ਸੀਗਾ ਉਹ ਕਿਹਾ ਸੀਗਾ। ਜਦੋਂ ਉਹਨੇ ਅਹੁਦਾ ਸੰਭਾਲ ਲਿਆ ਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਜੀ, ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਸਾਨੂੰ ਇਹ ਜਿਹੜਾ ਮਨਜ਼ੂਰ ਨਹੀਂ ਗਾ। ਉਹਨਾਂ ਨੇ ਨਜੀਬ ਜੰਗ ਨੂੰ ਇੱਕ ਚਿੱਠੀ ਲਿਖਤੀ, ਇਹ ਕਹਿਤਾ ਕਿ ਉਹ ਆਪਣੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿਣ ਤੇ ਦਾਇਰੇ ਤੋਂ ਬਾਹਰ ਜਿਹੜਾ ਜੀ ਉਹ ਨਾ ਜਾਣ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਚੁਣੀ ਹੋਈ ਸਰਕਾਰ ਜਿਹੜੀ ਹੈ ਜੀ ਉਹਨੂੰ ਖੁੰਡਾ ਕਰਨ ਦੇ ਵਾਸਤੇ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਨਜੀਬ ਜੰਗ ਦੇ ਰਾਹੀਂ ਉਹਨੂੰ ਕੱਟਣਾ ਜਿਹੜਾ ਜੀ ਉਹ ਚਾਹੁੰਦੀ ਹੈ ਵੀ ਜਿਹੜੀ ਅਸਲੀਅਤ ਦੇ ਵਿੱਚ ਇਹ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਚੁਣੀ ਹੈ। ਜੇ ਸਰਕਾਰ ਲੋਕਾਂ ਦੀ ਚੁਣੀ ਹੋਈ ਹੈ ਤਾਂ ਉਹਨੂੰ ਨਿਯੁਕਤੀਆਂ ਕਰਨ ਦਾ ਹੱਕ ਜਿਹੜਾ ਜੀ ਉਹ ਕਿਉਂ ਨਹੀਂ ਹੈਗਾ। ਇਹ ਜਿਹੜੀ ਸੈਂਟਰ ਦੀ ਸਰਕਾਰ ਹੈ ਜੀ ਉਹ ਨਵੀਂ ਇਹ ਬਹਿਸ ਜਿਹੜੀ ਆ ਮੁੱਖ ਮੰਤਰੀ ਤੇ ਲੈਫਟੀਨੈਂਟ ਗਵਰਨਰ ਦੇ ਵਿਚਾਲੇ ਛੇੜਨਾ ਚਾਹੁੰਦੀ ਸੀ ਤੇ ਉਹ ਛੇੜਨ ਦੇ ਵਿੱਚ ਸਫਲ ਰਹੀ ਹੈ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ 'ਚੋਂ ਹੀ ਜਿਹੜੇ ਕੱਢੇ ਹੋਏ ਯੋਗਿੰਦਰ ਯਾਦਵ ਉਹ ਵੀ ਹੁਣ ਪੰਜਾਬ ਦੇ ਵਿੱਚ ਆ ਰਹੇ ਨੇ, ਚੈੱਕ ਕਰ ਰਹੇ ਨੇ ਵੀ ਉੱਥੇ ਕਿੰਨੀ ਕੁ ਸੰਭਾਵਨਾ ਹੈ ਆਉਣ ਵਾਲੇ ਸਮੇਂ 'ਚ।
ਬਿਲਕੁਲ ਜੀ, ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਬੇਈਮਾਨ ਭਜਾਓ ਪੰਜਾਬ ਬਚਾਓ ਜਿਹੜੀ ਇਹਦੀ ਯਾਤਰਾ ਸ਼ੁਰੂ ਕੀਤੀ ਗਈ ਆ, ਉੱਥੇ ਯੋਗਿੰਦਰ ਯਾਦਵ ਦਾ ਧੜਾ ਜਿਹੜਾ ਦੀ ਉਹ ਮਾਫੀਆ ਭਜਾਓ ਪੰਜਾਬ ਬਚਾਓ ਦੇ ਤਹਿਤ ਜਿਹੜਾ ਦੀ ਇੱਥੇ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਆ ਰਹੇ ਨੇ। ਐਕਚੁਅਲੀ ਇਹ ਦੋਨੋਂ ਧਿਰਾਂ ਜਿਹੜੀਆਂ ਨੇ ਜੀ ਉਹ ਇੱਕ ਦੂਜੇ ਨੂੰ ਟਿੱਪੀ ਜਿਹੜੀਆਂ ਉਹ ਲਾਉਣ ਦੇ ਯਤਨ ਜਿਹੜਾ ਜੀ ਉਹ ਕਰਨਗੀਆਂ। ਆਮ ਆਦਮੀ ਪਾਰਟੀ ਨੇ ਜਿੱਥੇ ਇਹ ਸ਼ੁਰੂ ਕੀਤੀ ਹੋਈ ਹੈ ਜੀ ਮੁਹਿੰਮ ਔਰ 23 ਮਈ ਤੱਕ ਉਹ ਚੱਲੂਗੀ, ਉੱਥੇ ਯੋਗਿੰਦਰ ਯਾਦਵ ਜਿਹੜਾ ਜੀ ਉਹ 24 ਮਈ ਤੋਂ ਲੁਧਿਆਣੇ ਤੋਂ ਜਿਹੜਾ ਜੀ ਇਹਨੂੰ ਮੁਹਿੰਮ ਜਿਹੜੀ ਉਹ ਸਵਰਾਜ ਸੰਵਾਦ ਰਜਾ ਕੇ ਇਹਨੂੰ ਸ਼ੁਰੂ ਕਰੂਗਾ। ਜਿਹੜੀਆਂ ਦੋਵੇਂ ਧਿਰਾਂ ਨੇ ਭਾਵੇਂ ਪੰਜਾਬ ਦੇ ਮੁੱਖ ਮੁੱਦਿਆਂ ਦੇ ਉੱਤੇ ਮੁਹਿੰਮ ਛੇੜਨ ਦੇ ਦਾਅਵੇ ਉਹ ਕਰ ਰਹੇ ਨੇ, ਪਰ ਅਸਲ ਦੇ ਵਿੱਚ ਇਹ ਹੈ ਜੀ ਕਿ ਦੋਵੇਂ ਜਿਹੜੀਆਂ ਧਿਰਾਂ ਨੇ ਇੱਕ ਦੂਜੇ ਦੇ ਗਿੱਟੇ ਵੱਢਣਗੀਆਂ। ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੁੱਚਾ ਸਿੰਘ ਛੋਟੇਪੁਰ, ਐਕਚੁਅਲੀ ਉਹ ਤਾਂ ਆਪ ਹੀ ਆਪਣੇ ਮਸਲੇ ਦੇ ਵਿੱਚ ਜਿਹੜੇ ਉਹ ਘਿਰਦੇ ਤੁਰੇ ਜਾਂਦੇ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਆਪਣੇ ਫੇਸਬੁੱਕ ਤੇ ਜਿਹੜੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਆ ਅੰਮ੍ਰਿਤਸਰ ਦੇ ਵਿੱਚ, ਇਹ ਕਿਹਾ ਕਿ ਮੈਂ ਮੁਆਫੀ ਮੰਗਦਾ ਕਨਵੀਨਰ ਹੋਣ ਦੇ ਨਾਤੇ ਕਿ ਉਹਦੇ ਨਾਲ ਮਾੜਾ ਕੀਤਾ ਗਿਆ। ਹੁਣ ਸਵਾਲ ਇਹ ਜਿਹੜੇ ਸਾਹਮਣੇ ਨਿਕਲ ਕੇ ਆ ਰਹੇ ਨੇ ਕਿ ਉਹਦੇ ਨਾਲ ਮਾੜਾ ਕਿਉਂ ਕੀਤਾ ਗਿਆ। ਮੋਗੇ ਦੇ ਵਿੱਚ ਇੱਕ ਅਜੇ ਸ਼ਰਮਾ ਨਾਂ ਦਾ ਵਿਅਕਤੀ ਜਿਹੜਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਖਾਸਮ ਖਾਸ ਹੈ, ਉਹ ਬੰਦੇ ਦੀਆਂ ਜਿਹੋ ਜਿਹੀਆਂ ਫੋਟੋਆਂ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਘੁੰਮਦੀਆਂ ਨੇ, ਉਹ ਇੱਕ ਦਿਨ ਵੀ ਪਾਰਟੀ ਦੇ ਵਿੱਚ ਨਹੀਂ ਸੀ ਰਹਿਣਾ ਚਾਹੀਦਾ। ਸੁੱਚਾ ਸਿੰਘ ਛੋਟੇਪੁਰ ਹੋਰੀ ਉਹਦੇ ਉੱਤੇ ਆਪਣੇ ਖੰਭ ਜਿਹੜੇ ਜੀ ਉਹ ਖਿਲਾਰ ਕੇ ਬੈਠੇ ਨੇ, ਹਾਈ ਕਮਾਂਡ ਉਹਨੂੰ ਕੱਢ ਚੁੱਕੀ ਹੈ, ਸੁੱਚਾ ਸਿੰਘ ਛੋਟੇਪੁਰ ਹੋਰੀ ਨਹੀਂ ਕੱਢਦੇ, ਜਿਹਦੇ ਕਰਕੇ ਮੋਗੇ ਦੇ ਵਰਕਰਾਂ ਦੇ ਵਿੱਚ ਹੀ ਨਹੀਂ ਬਲਕਿ ਓਵਰਆਲ ਜਿਹੜਾ ਜੀ ਉਹ ਨਿਰਾਸ਼ਤਾ ਤੇ ਗੁੱਸਾ ਜਿਹੜਾ ਜੀ ਉਹ ਫੈਲਦਾ ਤੁਰਿਆ ਜਾਂਦਾ। ਇਸੇ ਕਰਕੇ ਯੋਗਿੰਦਰ ਯਾਦਵ ਹੋਰੀ ਜਿਹੜੇ ਨੇ ਜੀ ਉਹ ਹੁਣ ਇਸ ਮਾਮਲੇ ਦੇ ਵਿੱਚ ਕੁੱਦ ਰਹੇ ਨੇ ਕਿ ਜਿਹੜੇ ਵਰਕਰਾਂ ਦੇ ਵਿੱਚ ਨਿਰਾਸ਼ਾ ਜਿਹੜੀ ਹੈ ਜੀ ਉਹ ਫੈਲ ਰਹੀ ਹੈ, ਉਹਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਜੋੜਿਆ ਜਾ ਸਕੇ। ਉਹ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਉਹਦੀ ਜਿਹੜੀ ਹੈ ਜੀ ਇਹ ਸਾਰੀ ਆਸ ਜਿਹੜੀ ਆ ਉਹ ਰੱਖ ਕੇ ਚੱਲ ਰਹੇ ਨੇ। ਨਿਰਸੰਦੇਹ ਜੇ ਪਾਰਟੀ ਜਿਹੜੀ ਆ ਉਹ ਪਾਟਦੀ ਹੈ ਜਾਂ ਵਰਕਰ ਜਿਹੜੇ ਨੇ ਦੋ ਧੜਿਆਂ ਦੇ ਵਿੱਚ ਵੰਡੇ ਜਾਂਦੇ ਨੇ, ਤੇ ਇਹਦਾ ਨੁਕਸਾਨ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੂੰ ਹੋਣਾ ਇਹਦਾ। ਔਰ ਜਿਹੜੀ ਹਾਈ ਕਮਾਂਡ ਹੈ ਉਹ ਦੇਖਦੇ ਆ ਜੀ ਕਿ ਉਹ ਇਹਦਾ ਨੋਟਿਸ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੈਂਦੀ ਹੈ। ਇੰਨਾ ਜ਼ਰੂਰ ਹੈ ਕਿ ਸ਼ਾਇਦ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਕਨਵੀਨਰ ਹੁੰਦਿਆਂ ਇਹ ਜਿਹੜਾ ਜੀ ਸੰਭਵ ਨਾ ਹੋ ਸਕੇ ਕਿ ਵਰਕਰਾਂ ਦੇ ਵਿੱਚ ਦੁਬਾਰਾ ਜੋਸ਼ ਜਿਹੜਾ ਉਹ ਭਰਿਆ ਜਾ ਸਕੇ। ਜੀ, ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਫਾਈਨੈਂਸ ਕੰਪਨੀ ਦੇ ਵਿੱਚ ਦਿਨ ਦਿਹਾੜੇ ਸੋਨਾ ਤੇ ਨਗਦੀ ਜਿਹੜਾ ਜੀ ਲੁੱਟ ਕੇ ਲੈ ਗਏ। ਇਹਦੇ ਪਟਿਆਲੇ ਦੇ ਵਿੱਚ ਹੀ ਡਾਕਾ ਜਿਹੜਾ ਜੀ ਇਹ ਪਿਆ ਹੈ ਜੀ ਇੱਥੇ, ਔਰ ਮਥੂਟ ਕੰਪਨੀ ਹੈ ਜਿਹੜੀ ਸੋਨਾ ਰੱਖ ਕੇ ਜੀ ਗਹਿਣੇ ਤੇ ਉਹਦੇ ਉੱਤੇ ਪੈਸੇ ਜਿਹੜੇ ਆ ਜੀ ਉਹ ਦਿੰਦੀ ਆ ਜੀ। ਇਹਦੇ ਵਿੱਚੋਂ ਲੁਟੇਰਿਆਂ ਨੇ 4 ਹਥਿਆਰਬੰਦ ਲੁਟੇਰੇ ਜਿਹੜੇ ਦੱਸੇ ਜਾਂਦੇ ਨੇ 11 ਕਿਲੋ ਸੋਨਾ 2.5 ਲੱਖ ਰੁਪਈਆ ਨਗਦ ਜਿਹੜਾ ਜੀ ਪਟਿਆਲੇ ਦੇ ਵਿੱਚੋਂ ਇਹ ਲੁੱਟਿਆ ਗਿਆ। ਕਰੋੜਾਂ ਰੁਪਈਏ ਦਾ ਇਹ ਸੋਨਾ ਹੈ। ਔਰ ਜਿਹੜਾ ਸਟਾਫ ਦਾ ਇੱਕ ਵਿਅਕਤੀ ਸੀਗਾ ਉਹਨੂੰ ਉਹਨਾਂ ਨੇ ਬੰਨ੍ਹ ਦਿੱਤਾ ਜੀ। ਔਰ ਇਹ ਉਹ ਸ਼ਾਮੀ 4:30 ਵਜੇ ਜਿਹੜੀ ਹੈ ਜੀ ਉਹ ਘਟਨਾ ਵਾਪਰੀ ਹੈ। ਸਾਰਾ ਏਰੀਆ ਸੀਲ ਕਰ ਦਿੱਤਾ ਗਿਆ। ਜਿਹੜੇ ਇੱਥੇ CCTV ਕੈਮਰੇ ਲੱਗੇ ਨੇ, ਪਤਾ ਇਹ ਲੱਗਿਆ ਜੀ ਕਿ ਜਿਹੜੇ ਇਹਦੇ ਵਿੱਚ ਇੰਨਾ ਕੁ ਪਤਾ ਲੱਗਿਆ, ਜਿਹੜਾ ਬਾਹਰ ਵਾਲਾ ਕੈਮਰਾ ਉਹ ਇਹ ਦੱਸਦਾ ਹੈ ਕਿ 4 ਜਾਣੇ ਸਨ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ, ਅੰਦਰ ਆ ਕੇ ਸਪਰੇਅ ਜਿਹੜੀ ਆ ਉਹ CCTV ਕੈਮਰੇਜ਼ ਦੇ ਉੱਤੇ ਕਰਤੀ, ਜਿਹਦੇ ਕਰਕੇ ਜਿਹੜੀ ਕੁਝ ਵੀ ਦਿਸ ਨਹੀਂ ਰਿਹਾ ਜੀ। ਪੇਂਟ ਵਾਲੀ ਸਪਰੇਅ ਹੋਣ ਤੋਂ ਬਾਅਦ ਉਹਦੇ ਵਿੱਚ ਉਹਨਾਂ ਕੈਮਰਿਆਂ ਦੇ ਵਿੱਚ ਜਿਹੜੀ ਪੁਲਿਸ ਆ ਉਹਨੇ ਸਾਰੇ ਕੈਮਰੇ ਜਿਹੜੇ ਉਹ ਖੰਗਾਲੇ ਨੇ, ਪਰ ਉਹਦੇ ਵਿੱਚੋਂ ਬਹੁਤਾ ਕੁਝ ਉਹਨਾਂ ਨੂੰ ਨਹੀਂ ਮਿਲਿਆ ਜੀ। ਜਿਹੜੇ ਇਹ ਲੁਟੇਰੇ ਸੀਗੇ ਇਹ 11 ਕਿਲੋ ਸੋਨਾ 2,54,000 ਰੁਪਏ ਕੈਸ਼ ਜਿਹੜੇ ਜੀ ਉਹ ਲੁੱਟ ਕੇ ਗਏ। 15 ਮਿੰਟਾਂ ਦੇ ਵਿੱਚ ਉਹਨਾਂ ਨੇ ਇਸ ਸਾਰੀ ਜਿਹੜੀ ਘਟਨਾ ਸੀਗੀ ਉਹਨੂੰ ਅੰਜਾਮ ਦਿੱਤਾ। ਇਹਨਾਂ ਦਾ ਇੱਕ ਸਾਥੀ ਜਿਹੜਾ ਸੀਗਾ ਉਹ ਬਾਹਰ ਖੜਾ ਰਿਹਾ। ਇਹ ਐਕਟਿਵਾ ਤੇ ਮੋਟਰਸਾਈਕਲਾਂ ਦੇ ਉੱਤੇ ਜਿਹੜਾ ਜੀ ਉਹ ਆਏ ਦੱਸੇ ਜਾਂਦੇ ਨੇ। ਕਿਤੇ ਵੱਡੇ ਵਹੀਕਲ ਦੇ ਉੱਤੇ ਨਹੀਂ ਸਨ ਤਾਂ ਕਿ ਕਿਸੇ ਟ੍ਰੈਫਿਕ ਜਾਮ ਦੇ ਵਿੱਚ ਉਹ ਨਾ ਫਸ ਜਾਣ। 2 ਵੀਲਰ ਦੇ ਉੱਤੇ ਹੀ ਸਨ ਕਿ ਤੇਜ਼ ਜਿਹੜਾ ਜੀ ਉੱਥੋਂ ਨਿਕਲ ਜਾਣ। ਜੀ ਕਾਫੀ ਇਹਨਾਂ ਨੇ ਲੱਗਦਾ ਸੀਗਾ ਵੀ ਆਪਣਾ ਹੋਮਵਰਕ ਜਿੱਦਾਂ ਕਰਕੇ ਆਏ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੰਮੂ ਕਸ਼ਮੀਰ ਦੇ ਵਿੱਚ ਇੱਕ ਅਧਿਆਪਕ ਨੂੰ ਜੱਜ ਨੇ ਆਖਿਆ ਵੀ ਗਾਂ ਦਾ ਲੇਖ ਲਿਖੋ, ਗਣਿਤ ਦਾ ਸਵਾਲ ਪੁੱਛਿਆ ਪਰ ਉਹ ਜਵਾਬ ਨਾ ਦੇ ਸਕੇ। ਇਹ ਜੰਮੂ ਕਸ਼ਮੀਰ ਦੀ ਹਾਈ ਕੋਰਟ ਦੇ ਵਿੱਚ ਅਦਾਲਤ ਜਿਹੜੀ ਸੀ ਉਸ ਟਾਈਮ ਇੱਕ ਇਮਤਿਹਾਨ ਕੇਂਦਰ ਦੇ ਵਿੱਚ ਬਦਲ ਗਈ ਜੀ। ਜਦੋਂ ਜਿਹੜੇ ਮਾਨਯੋਗ ਜੱਜ ਸਨ ਜੀ ਉਹਨਾਂ ਨੇ ਇੱਕ ਮਾਮਲੇ ਦੀ ਸੁਣਵਾਈ ਕਰ ਰਹੇ ਇੱਕ ਟੀਚਰ ਦੇ ਉੱਤੇ ਜਿਹੜਾ ਮਾਮਲਾ ਸੀਗਾ ਜੀ, ਉਹਦੀ ਜਿਹੜੀ ਸੀ ਐਜੂਕੇਸ਼ਨ ਪਰਖਣ ਦੇ ਵਾਸਤੇ ਇਹ ਕਿਹਾ ਕਿ ਉਹ ਉੱਤੇ ਇੱਕ ਲੇਖ ਲਿਖੇ ਤੇ 4ਥੀ ਕਲਾਸ ਦਾ ਹਿਸਾਬ ਦਾ ਸਵਾਲ ਜਿਹੜਾ ਸੀਗਾ ਉਹਨੂੰ ਹੱਲ ਕਰਨ ਦੇ ਵਾਸਤੇ ਕਿਹਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਹੜਾ ਟੀਚਰ ਸੀਗਾ ਉਹ ਦੋਵੇਂ ਕੰਮ ਕਰਨ ਦੇ ਵਿੱਚ
ਫੇਲ ਰਿਹਾ, ਜਿਸ ਤੋਂ ਦੁਖੀ ਹੋ ਕੇ ਜਸਟਿਸ ਮੁਜ਼ੱਫਰ ਹੁਸੈਨ ਅਤਾਰ ਜਿਹੜੇ ਸੀਗੇ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਜਿਹੜੇ ਉਹ ਹੁਕਮ ਦੇ ਦਿੱਤੇ ਜੀ। ਦੱਖਣੀ ਕਸ਼ਮੀਰ ਦੇ ਇੱਕ ਸਕੂਲ ਦੇ ਵਿੱਚ ਇਹ ਅਧਿਆਪਕ ਸੀਗਾ ਜੀ ਮੁਹੰਮਦ ਇਮਰਾਨ ਖਾਨ, ਉਹਨੂੰ ਰਹਿਬਰ ਤਾਲੀਮ ਜਿਹੜਾ ਜੀ ਨਿਯੁਕਤ ਕੀਤੇ ਜਾਣ ਖਿਲਾਫ ਪਟੀਸ਼ਨ ਦੀ ਸੁਣਵਾਈ ਜਿਹੜੀ ਉਹ ਚੱਲ ਰਹੀ ਸੀ। ਪਟੀਸ਼ਨਰ ਨੇ ਦਾਅਵਾ ਕੀਤਾ ਸੀਗਾ ਕਿ ਖਾਨ ਨੂੰ ਹਾਇਰ ਸੈਕੰਡਰੀ ਐਜੂਕੇਸ਼ਨ ਬੋਰਡ ਦਿੱਲੀ ਤੇ ਗਲੋਬਲ ਓਪਨ ਯੂਨੀਵਰਸਿਟੀ ਨਾਗਾਲੈਂਡ ਵੱਲੋਂ ਜਾਰੀ ਸਰਟੀਫਿਕੇਟ ਮਾਨਤਾ ਪ੍ਰਾਪਤ ਜਿਹੜੇ ਉਹ ਨਹੀਂ ਹੈਗੇ, ਇਹ ਮਸਲਾ ਸੀਗਾ ਜੀ। ਉਹਨੇ ਨਾਲ ਇਹ ਵੀ ਕਿਹਾ ਸੀਗਾ ਕਿ ਤੁਸੀਂ ਮੇਰੇ ਉੱਤੇ ਯਕੀਨ ਨਾ ਕਰੋ, ਇਹਦੀ ਤੁਸੀਂ ਜਿਹੜੀ ਹੈ ਜੀ ਯੋਗਤਾ ਪਰਖ ਲਓ ਕਿ ਇਹਦੇ ਵਿੱਚ ਹੈਗਾ। ਤੇ ਮਾਨਯੋਗ ਜੱਜ ਨੇ ਵੀ ਉਹ ਏਦਾਂ ਹੀ ਕੀਤਾ ਜੀ ਕਿ ਉਹਨੂੰ ਕਿਹਾ ਠੀਕ ਹੈ, ਗਾਂ ਦਾ ਲੇਖ ਜਿਹੜਾ ਤੂੰ ਲਿਖ ਕੇ ਲਿਆ ਤੇ ਜਿਹੜਾ ਚੌਥੀ ਦਾ ਇੱਕ ਸਵਾਲ ਹੱਲ ਕਰ ਨਾ ਉੱਤੇ ਲਿਖਿਆ। ਉਹਨੇ ਕਿਹਾ ਜੀ ਕਿ ਠੀਕ ਹੈ, ਮੈਨੂੰ ਥੋੜਾ ਟਾਈਮ ਦਿਓ, ਮੈਂ ਬਾਹਰ ਜਿਹੜਾ ਬੈਠ ਕੇ ਇਹ ਲਿਖ ਲੈਣਾ ਅਦਾਲਤ ਤੇ। ਜੱਜ ਨੇ ਇਹ ਵੀ ਇਜਾਜ਼ਤ ਦੇ ਦਿੱਤੀ ਕਿ ਬਾਹਰ ਲਿਖ ਲੈ, ਪਰ ਬਾਹਰ ਵੀ ਉਹ ਜਿਹੜਾ ਲੇਖ ਸੀਗਾ ਉਹ ਨਾ ਲਿਖ ਸਕਿਆ, ਨਾ ਉਹ ਚੌਥੀ ਦਾ ਸਵਾਲ ਜਿਹੜਾ ਸੀਗਾ ਜੀ ਉਹ ਹੱਲ ਕਰ ਸਕਿਆ। ਔਰ ਉਹਨੇ ਜਿਹੜੇ ਮਾਨਯੋਗ ਜੱਜ ਸਨ ਉਹਨਾਂ ਨੇ ਫਿਰ ਆਪਣੀ ਟਿੱਪਣੀ ਦੇ ਵਿੱਚ ਲਿਖਿਆ ਕਿ ਜੇ ਤੁਸੀਂ ਇਹੋ ਜਿਹੇ ਲੋਕ ਇਹਨਾਂ ਉੱਚ ਅਹੁਦਿਆਂ ਦੇ ਉੱਤੇ ਨਿਯੁਕਤ ਕਰ ਦਿੱਤੇ ਨੇ, ਫਿਰ ਜੰਮੂ ਕਸ਼ਮੀਰ ਦੀ ਐਜੂਕੇਸ਼ਨ ਸਿਸਟਮ ਦਾ ਰੱਬ ਹੀ ਰੱਖਿਆ ਜੀ। ਜੀ ਬਿਲਕੁਲ, ਮੈਨੂੰ ਲੱਗਦਾ ਇੱਦਾਂ ਦੇ ਟੈਸਟ ਹੋਰ ਵੀ ਜਿਹੜੇ ਸੂਬਿਆਂ 'ਚ ਹੋਣੇ ਚਾਹੀਦੇ ਨੇ ਤਾਂ ਜੋ ਪਤਾ ਲੱਗ ਸਕੇ ਕੌਣ ਕੌਣ ਕਿੱਥੇ ਕਿੱਥੇ ਬੈਠਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰ ਗੁਰਬਚਨ ਸਿੰਘ ਹੋਣਾ ਨੇ 4 ਬੱਚਿਆਂ ਦੀ ਮੰਗ ਜਿਹੜੀ ਅਜੇ ਵੀ ਜਾਰੀ ਰੱਖੀ। ਬਿਲਕੁਲ ਜੀ, ਅੜੇ ਹੋਏ ਨੇ ਉਸ ਮੰਗ ਦੇ ਉੱਤੇ। ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੂੰ ਜਦੋਂ ਫੇਰ ਪੁੱਛਿਆ ਗਿਆ 4 ਬੱਚੇ ਪੈਦਾ ਕਰਨ ਵਾਲੀ ਲੋੜ ਦੇ ਉੱਤੇ, ਉਹਨਾਂ ਨੇ ਕਿਹਾ ਕਿ ਬੀਤੇ ਕੁਝ ਦਹਾਕਿਆਂ ਦੇ ਵਿੱਚ ਸਿੱਖ ਕੌਮ ਦੀ ਆਬਾਦੀ ਦੇ ਵਿੱਚ ਜ਼ਿਕਰਯੋਗ ਕਮੀ ਜਿਹੜੀ ਆ ਉਹ ਦਰਜ ਕੀਤੀ ਗਈ ਆ, ਜਿਹਦੇ ਕਰਕੇ ਕੌਮ ਜਿਹੜੀ ਆ ਜੀ ਉਹ ਘਟਣ ਦਾ ਵੱਡਾ ਖਤਰਾ ਜਿਹੜਾ ਜੀ ਉਹ ਪੈਦਾ ਹੋ ਗਿਆ। ਉਹ ਕਹਿੰਦੇ ਇਸ ਕਰਕੇ ਮੈਂ ਸਿੱਖ ਕੌਮ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹ ਅਪੀਲ ਜਿਹੜੀ ਆ ਜੀ ਉਹ ਕੀਤੀ ਹੈ ਕਿ 4 ਬੱਚੇ ਜਿਹੜੇ ਉਹ ਪੈਦਾ ਕਰਨੇ ਚਾਹੀਦੇ ਨੇ। ਇਸ ਮਸਲੇ ਦੇ ਉੱਤੇ ਜਦੋਂ ਉਹਨਾਂ ਨੂੰ ਜਿਹੜਾ ਜੀ ਇਹ ਪੁੱਛਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਹੋ ਕਿ ਇਹ ਜਿਹੜੀ ਘਟ ਰਹੀ ਹੈ, ਤਾਂ ਉਹਨਾਂ ਨੇ ਇਹ ਕਿਹਾ ਜੀ ਕਿ ਪਿਛਲੇ 40 ਸਾਲਾਂ ਦੇ ਵਿੱਚ ਸਿੱਖਾਂ ਦੀ ਗਿਣਤੀ 70,000 ਘਟ ਗਈ ਹੈ ਤੇ ਸਮੁੱਚੀ ਕੌਮ ਨੂੰ ਜਿਹੜਾ ਜੀ 4 ਬੱਚੇ ਜਿਹੜਾ ਉਹ ਪੈਦਾ ਕਰਨੇ ਚਾਹੀਦੇ ਨੇ। ਪੱਤਰਕਾਰਾਂ ਨੇ ਇਹ ਸਵਾਲ ਪੁੱਛ ਲਿਆ ਜੀ ਕਿ ਜਦੋਂ ਹੋਰ ਬੱਚੇ ਪੈਦਾ ਕਰਨ ਦੀ ਜਗ੍ਹਾ ਜਿਹੜੇ ਵਣਜਾਰੇ ਸਿੱਖ ਨੇ ਉਹਨਾਂ ਦੀ ਸੰਭਾਲ ਕਿਉਂ ਨਹੀਂ ਕੀਤੀ ਜਾ ਰਹੀ, ਉਹਨਾਂ ਨੂੰ ਇਹਦੇ ਵਿੱਚ ਲਿਆ ਕੇ ਔਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸੰਭਾਲੇ ਜਾਣ। ਤਾਂ ਇਹਦੇ ਬਾਰੇ ਜਿਹੜੇ ਜਥੇਦਾਰ ਸਾਹਿਬ ਸਾਨੂੰ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦੇ ਸਕੇ। ਉਹਨਾਂ ਨੇ ਕਿਹਾ ਹਾਂ ਇਹਦੇ ਬਾਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੀ ਉਹਦੇ ਨਾਲ ਗੱਲ ਕਰੂੰਗਾ ਕਿ ਕਿਉਂ ਨਹੀਂ ਜਿਹੜਾ ਜੀ ਉਹ ਸੰਭਾਲਿਆ ਜਾ ਰਿਹਾ ਉਹਨਾਂ ਨੂੰ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ, ਜਿਹੜੇ ਸ਼ਾਸਤਰ ਨੇ ਉਹਨਾਂ ਨੂੰ ਜਿਹੜਾ ਸੰਗਤ ਨੂੰ ਦਰਸ਼ਨ ਕਰਾ ਰਹੀ ਹੈ, ਇਹਦੇ ਨਾਲ ਕਹਿੰਦੇ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਿੱਖ ਲਹਿਰ ਜਿਹੜੀ ਆ ਉਹ ਪੈਦਾ ਹੋ ਗਈ ਆ। ਇਹਨਾਂ ਦੇ ਨਾਲ ਹੁਣ ਜਿਹੜੇ ਜੀ ਕਹਿੰਦੇ ਪਤਿਤਪੁਣਾ ਉਹ ਘੱਟ ਜਾਊਗਾ ਤੇ 4 ਚੁਫੇਰੇ ਸਿੱਖੀ ਦਾ ਬੋਲਬਾਲਾ ਜਿਹੜਾ ਜੀ ਉਹ ਹੋਊਗਾ ਆਉਣ ਵਾਲੇ ਦਿਨਾਂ ਦੇ ਦੌਰਾਨ। ਅਜਿਹਾ ਦਾਅਵਾ ਜਿਹੜਾ ਜੀ ਉਹ ਜਥੇਦਾਰ ਸਾਹਿਬ ਨੇ ਕੀਤਾ। ਇਹਦੇ ਨਾਲ ਕਿੰਨਾ ਕੁ ਪ੍ਰਚਾਰ ਜਿਹੜਾ ਜੀ ਉਹ ਹੋ ਜਾਊਗਾ, ਮੁੜ ਕੇ ਗੱਲ ਇਹ ਨਾ ਜੀ ਕਿ ਕੱਲ ਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਜੀ ਕਿ ਦੱਸੋ ਕਿੰਨਾ ਪ੍ਰਚਾਰ ਹੋਇਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅੱਜ ਝੋਨੇ ਦਾ ਸੀਜ਼ਨ ਵੀ ਜਿਹੜਾ ਜੀ ਲਾਉਣ ਦਾ ਸੀਜ਼ਨ ਆ ਰਿਹਾ ਤੇ ਬਿਜਲੀ ਬੋਰਡ ਵਾਲੇ ਕਹਿ ਰਹੇ ਸੀ ਵੀ 8 ਘੰਟੇ ਤਾਂ ਤੁਹਾਨੂੰ ਘੱਟੋ ਘੱਟ ਬਿਜਲੀ ਦੇਵਾਂਗੇ, ਪਰ ਹੁਣ ਉਹ ਇਸ ਪ੍ਰਬੰਧ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਆ। ਸਰਪਲਸ ਸੂਬਾ ਨਾ ਜੀ ਬਿਜਲੀ ਦਾ, ਕੁਝ ਪਾਕਿਸਤਾਨ ਨੂੰ ਜਾ ਰਹੀ ਹੈ, ਕੁਝ ਹੋਰ ਥਾਵਾਂ ਦੇ ਉੱਤੇ ਜਾ ਰਹੀ ਹੈ, ਨਹੀਂ ਤਾਂ ਫਿਰ ਉੱਧਰ ਕੱਟ ਲਾਉਣੇ ਪੈਣਗੇ। ਸੋ ਜਿਹੜੀਆਂ ਇਹ ਪਾਵਰਕਾਮ ਆ ਜੀ ਉਹ ਕਿਸਾਨ ਜਥੇਬੰਦੀਆਂ ਦੀਆਂ ਨਾਲ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਤਕਰੀਬਨ ਹੱਥ ਜਿਹੜੇ ਜੀ ਉਹ ਖੜੇ ਨੇ ਕਿ 8 ਘੰਟੇ ਬਿਜਲੀ ਜਿਹੜੀ ਆ ਜੀ ਉਹ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਸਕਣੀ, ਜਿਹੜੀ ਕਿ ਝੋਨੇ ਦੇ ਸੀਜ਼ਨ ਦੇ ਦੌਰਾਨ ਦਿੱਤੀ ਜਾਂਦੀ ਆ। ਉਂਝ ਇਹ ਕਾਗਜ਼ਾਂ ਦੇ ਵਿੱਚ ਹੀ ਆ ਜੀ, ਇਹ ਕਦੀ ਵੀ ਜਿਹੜੀ ਆ ਜੀ ਸੀਜ਼ਨ ਦੇ ਦੌਰਾਨ ਨਹੀਂ ਦਿੱਤੀ ਜਾਂਦੀ। ਇੱਕ ਪਾਸੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਈ ਦਾਅਵਾ ਕਰੀ ਜਾਂਦੇ ਨੇ ਕਿ ਵਾਧੂ ਬਿਜਲੀ ਪਈ ਆ, ਕੋਈ ਕਮੀ ਨਹੀਂ ਗੀ, ਤੇ ਬਿਜਲੀ ਬੋਰਡ ਦੇ ਜਿਹੜੇ ਚੇਅਰਪਰਸਨ ਨੇ ਉਹ ਇਹ ਕਹੀ ਜਾਂਦੇ ਆ ਕਿ ਸਾਨੂੰ ਇਸ ਵਾਰੀ ਪਿਛਲੇ ਸਾਲ ਨਾਲੋਂ ਵੱਧ ਬਿਜਲੀ ਜਿਹੜੀ ਬਾਹਰੋਂ ਖਰੀਦਣੀ ਪੈ ਰਹੀ ਹੈ ਜੀ। ਸੋ ਅਸਲੀਅਤ ਤਾਂ ਸਾਹਮਣੇ ਆ ਜੀ। ਬਿਲਕੁਲ। ਅਤੇ ਨਾਲ ਹੀ ਜਗਦੀਸ਼ ਭੋਲਾ ਤੇ ਧਾਮਾ ਦੇ ਜਿਹੜੇ ਆ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ। ਇਹ ਜਿਹੜਾ ਜੀ ਅਸਲ ਤਾਂ ਇਹ ਮਾਮਲੇ ਦਾ ਹੱਲ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਹੀ ਹੋਣਾ ਜੀ, ਪਰ ਮੋਹਾਲੀ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਜਿਹੜਾ ਸੀਗਾ ਉਹ ਪੇਸ਼ ਕੀਤਾ ਗਿਆ ਔਰ ਉੱਥੇ ਜਿਹੜੇ ਜਗਦੀਸ਼ ਭੋਲਾ, ਸਤਿੰਦਰ ਧਾਮਾ ਇਹ ਅਦਾਲਤ ਦੇ ਵਿੱਚ ਜਿਹੜੇ ਉਹ ਪੇਸ਼ ਨਹੀਂ ਕੀਤੇ ਗਏ, ਜਿਹਦੇ ਕਰਕੇ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਨੇ ਜੀ ਉਹ ਜਾਰੀ ਕੀਤੇ ਗਏ ਨੇ ਜੀ। ਇਹਦਾ ਅਸਲ ਜਿਹੜਾ ਨਾ ਜੀ ਫੈਸਲਾ ਉਹ ਹਾਈ ਕੋਰਟ ਦੇ ਨਾਲ ਹੁਣ ਜੁੜਿਆ ਹੋਇਆ, ਉਹਨੇ ਸਾਰਾ ਕੁਝ ਜਿਹੜਾ ਜੀ ਤਲਬ ਕਰ ਲਿਆ ਹੋਇਆ ਹਾਈ ਕੋਰਟ 'ਚ। ਜੀ ਬਿਲਕੁਲ। ਤੇ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ
ਕਿ ਜੰਗ ਕੇਂਦਰ ਨੇ ਦਿੱਲੀ ਦੇ ਨਾਲ ਵਿੱਢੀ, ਦਿੱਲੀ ਹੋਰ ਸੋਚੇ ਕੇਂਦਰ ਹੋਰ ਮੀਆਂ। ਜੰਗ ਕੇਂਦਰ ਨੇ ਦਿੱਲੀ ਦੇ ਨਾਲ ਵਿੱਢੀ, ਦਿੱਲੀ ਹੋਰ ਸੋਚੇ ਕੇਂਦਰ ਹੋਰ ਮੀਆਂ। ਦਿੱਲੀ ਬੋਲੇ ਤਾਂ ਗੱਲ ਨਹੀਂ ਸੁਣੀ ਜਾਂਦੀ, ਧੂਥੂ ਕੇਂਦਰ ਦੇ ਪਾਉਂਦੇ ਨੇ ਸ਼ੋਰ ਮੀਆਂ ਜੀ। ਲੈਫਟੀਨੈਂਟ ਗਵਰਨਰ ਵੀ ਨਾਲ ਲੱਗਾ, ਕੇਂਦਰ ਆਖੇ ਤਾਂ ਖਿੱਚਦਾ ਡੋਰ ਮੀਆਂ। ਨਗਰ ਪਾਲਿਕਾ ਦਿੱਲੀ ਸਰਕਾਰ ਕੀਤੀ, ਮਿਲ ਗਏ ਅੰਦਰੋਂ ਚੋਰ ਤੇ ਮੋਰ ਮੀਆਂ ਜੀ। MP 5 ਤੋਂ 1 ਹੈ ਘੱਟ ਇੱਧਰ, ਅਗਲੇ ਜਾਣ ਜਦ 300 ਟੱਪ ਮੀਆਂ ਜੀ। MP 5 ਤੋਂ 1 ਹੈ ਘੱਟ ਇੱਧਰ, ਅਗਲੇ ਜਾਣ ਜਦ 300 ਟੱਪ ਮੀਆਂ। ਸੁਣੀ ਇਹਨਾਂ ਦੀ ਉੱਥੇ ਨਹੀਂ ਗੱਲ ਜਾਂਦੀ, ਪਾਉਣ ਲੱਗ ਜਾਂਦੇ ਅਗਲੇ ਖੱਪ ਮੀਆਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀ ਹੈ ਸਾਨੂੰ ਜਾਣਕਾਰੀ ਆ ਉਹ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੋਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ ਅਤੇ ਮੈਨੂੰ ਵੀ ਹੁਣ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।